ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਦੀਪਕ ਸ਼ਰਮਾ ਜੀ ਚੰਡੀਗੜ੍ਹ ਤੋਂ। ਉਹਨਾਂ ਤੋਂ ਪੁੱਛਦੇ ਹਾਂ, ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹਲਚਲ ਹੋ ਰਹੀ ਆ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ ਕਰਵਾ ਸਕਦੇ ਹੋ। 4159090503। ਗੁਰਦੀਪ ਸਿੰਘ ਬਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਗਤਾਰ ਸਿੰਘ ਅਨੰਦਪੁਰੀ ਪ੍ਰੀਮੋਟ, ਮਨਦੀਪ ਸਿੰਘ, ਮਨਜੀਤ ਸਿੰਘ ਸੈਨੋਜੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਦੀਪਕ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਆਪਾਂ ਹੁਣ ਖਬਰਾਂ ਤੇ ਨਜ਼ਰ ਮਾਰਦੇ ਹਾਂ। ਡੇਰਾ ਸਿਰਸਾ ਦੀ ਪਹਿਲਾਂ ਗੱਲ ਕਰ ਲੈਂਦੇ ਆ। ਉਸ ਦੀ ਪੈਰੋਲ ਦੀਆਂ ਫਿਰ ਤਿਆਰੀਆਂ ਹੋ ਰਹੀਆਂ। ਬਿਲਕੁਲ ਜੀ, ਬੜੀ ਹੈਰਾਨੀਜਨਕ ਵੀ ਔਰ ਪਰੇਸ਼ਾਨੀਜਨਕ ਵੀ ਖਬਰ ਹੈ। ਮਤਲਬ ਇੱਕ ਵਿਅਕਤੀ ਤੇ ਸਰਕਾਰਾਂ, ਸਿਸਟਮ, ਕਾਨੂੰਨ ਕਿਸ ਕਦਰ ਮਿਹਰਬਾਨ ਹੋ ਸਕਦਾ ਹੈ, ਉਹਦਾ ਇਹ ਪ੍ਰਗਟਾਵਾ। ਪਿਛਲੇ ਸਾਲ ਦੇ ਫਰਵਰੀ ਮਹੀਨੇ ਤੋਂ ਇਸ ਸਾਲ ਦੀ ਜਨਵਰੀ ਮਹੀਨੇ ਤੱਕ ਲਗਭਗ 1 ਸਾਲ ਦੇ ਦਰਮਿਆਨ 4 ਵਾਰ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲ ਚੁੱਕੀ ਹੈ। ਤੇ 4 ਵਾਰ ਦਾ ਮਤਲਬ ਹਰ 3 ਮਹੀਨੇ ਬਾਅਦ ਮਤਲਬ ਉਹਨੂੰ ਪੈਰੋਲ ਮਿਲਦੀ ਹੈ। ਜਿਵੇਂ ਖਾਤੇ 'ਚ ਨਾ ਵਿਆਜ ਆਉਂਦਾ ਕਿ ਹਾਂ ਹਰ 3 ਮਹੀਨੇ ਬਾਅਦ ਵਿਆਜ ਆ ਜਾਣਾ, ਉਹ ਹਾਲ। ਇਹ ਕਿਹੜਾ ਵਿਆਜ ਹੈ ਸਰਕਾਰ ਨੂੰ ਜਿਹੜਾ ਅਦਾ ਹੋ ਰਿਹਾ? ਮਤਲਬ ਇਸ ਲਈ ਆਪਣੇ ਆਪ ਸਵਾਲ ਖੜਾ ਕਿ ਡੇਰਾ ਸਿਰਸਾ ਮੁਖੀ ਉਹ ਵਿਅਕਤੀ ਜਿਹਦੇ ਤੇ ਬਲਾਤਕਾਰ ਦੇ ਦੋਸ਼ ਸਾਬਤ ਹੋ ਗਏ ਹੋਣ ਔਰ ਦੋਸ਼ੀ ਵਜੋਂ ਉਹਨੂੰ ਸਜ਼ਾ ਹੋ ਗਈ ਹੋਵੇ, ਉਹ ਵਿਅਕਤੀ ਜਿਹਦੇ ਉੱਤੇ ਕਤਲ ਦੇ ਦੋਸ਼ ਸਾਬਤ ਹੋ ਗਏ ਹੋਣ, ਬਤੌਰ ਕਾਤਲ ਉਸ ਨੂੰ ਸਜ਼ਾ ਹੋ ਗਈ ਹੋਵੇ, ਤੇ ਉਸ ਦੇ ਉੱਤੇ ਸਰਕਾਰ ਇਸ ਕਦਰ ਮਿਹਰਬਾਨ ਹੋਵੇ ਕਿ 2022 ਤੋਂ ਪੈਰੋਲ ਸ਼ੁਰੂ ਹੋਇਆ ਦਾ ਸਫ਼ਰ 2023 ਤੱਕ ਅਜੇ ਤੱਕ ਬਰਕਰਾਰ ਹੈ ਤੇ 3 ਮਹੀਨੇ ਟੱਪਣ ਦੀ ਜਦੇ ਮਿਲ ਜਾਂਦੀ ਹੈ। ਪਹਿਲੀ ਵਾਰ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਫਰਵਰੀ 2022 ਚ ਮਿਲੀ। ਫਿਰ ਉਸ ਤੋਂ ਬਾਅਦ ਮਾਰਚ, ਅਪ੍ਰੈਲ, ਮਈ ਲੰਘਿਆ, ਜੂਨ 2022 ਚ ਫੇਰ ਮਿਲ ਗਈ। ਜੁਲਾਈ, ਅਗਸਤ, ਸਤੰਬਰ ਲੰਘਿਆ, ਅਕਤੂਬਰ ਚ ਫੇਰ ਮਿਲ ਗਈ। ਨਵੰਬਰ, ਦਸੰਬਰ ਲੰਘਿਆ, ਜਨਵਰੀ ਚ ਫੇਰ ਮਿਲ ਗਈ। ਤੇ ਹੁਣ ਕਹਿੰਦੇ ਫਰਵਰੀ, ਮਾਰਚ ਲੰਘਿਆ, ਚਾਹੇ ਅਪ੍ਰੈਲ ਦੇ ਅਖੀਰਲੇ ਦਿਨ ਚ ਮਿਲ ਜਾਵੇ ਤੇ ਨਹੀਂ ਮਈ ਚ ਤਾਂ ਬਣਦੀ ਹੈ। ਫਿਰ ਉਸ ਹਿਸਾਬ ਨਾਲ ਜਿਵੇਂ 3 ਮਹੀਨੇ ਲੰਘਦੇ ਆਉਂਦੇ ਨੇ, ਇਸ ਲਈ ਕਹਿੰਦੇ ਜੀ ਮਿਲ ਜਾਣਗੇ। ਹੁਣ ਅੱਜ ਚਰਚਾ ਕਿਉਂ ਹੈ ਇਸ ਗੱਲ ਦੀ? ਹੁਣ ਇਸ ਪਹਿਲੂ ਤੇ ਅਸਲ ਚ ਜੀ ਗੁਰਮੀਤ ਸਿੰਘ ਰਾਮ ਰਹੀਮ ਡੇਰਾ ਸਿਰਸਾ ਮੁਖੀ, ਸੋ ਇਹ ਡੇਰੇ ਦੇ ਮੁਖੀ ਦਾ ਕਹਿੰਦੇ ਜੀ ਸਥਾਪਨਾ ਦਿਵਸ ਹੈ 29 ਅਪ੍ਰੈਲ ਨੂੰ। 29 ਅਪ੍ਰੈਲ ਨੂੰ ਡੇਰੇ ਦਾ ਸਥਾਪਨਾ ਦਿਵਸ। ਸਥਾਪਨਾ ਦਿਵਸ ਦੇ ਵੀ ਉਹ ਦਿਨ ਜਿੱਦਣ ਸਭ ਦੇ ਜਹਨ ਚ ਹੋਵੇ ਜਾਮੇ ਇੰਸਾ ਪਲਾਉਣ ਦਾ ਢੋਂਗ ਰਚਿਆ ਗਿਆ। ਉਹ ਢੋਂਗ ਜਿਹੜਾ ਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਪਾ ਕੇ, ਉਹਨਾਂ ਵਰਗਾ ਪਹਿਰਾਵਾ ਪਾ ਕੇ, ਹੈ ਨਾ, ਉਹਨਾਂ ਵਰਗਾ ਉਹ ਉੱਥੇ ਮਤਲਬ ਕਿ ਫਿਰ ਉਹ ਰੂਹ ਅਫਜੇ ਨੂੰ ਮਤਲਬ ਕਿ ਐ ਦਿਖਾ ਕੇ ਜਿਵੇਂ, ਹੈ ਨਾ, ਉਹ ਸਾਰਾ ਕੁਝ ਜਿਹੜਾ ਮਤਲਬ ਕਾਰਾ ਸੀਗਾ ਉਹ ਅੱਜ ਦੇ ਦਿਨ ਹੋਇਆ ਸੀ 29 ਅਪ੍ਰੈਲ ਨੂੰ। ਸੋ ਜਿਸ ਦਿਨ ਸਥਾਪਨਾ ਦਿਵਸ ਆ ਰਿਹਾ, ਮਤਲਬ ਅੱਜ 28 ਤਰੀਕ ਹੈ ਭਾਰਤੀ ਉਹਦੇ ਹਿਸਾਬ ਨਾਲ, ਸੋ ਇਸ ਲਈ ਕੱਲ ਨੂੰ 29 ਤਰੀਕ ਹੋ ਜਾਣੀ। ਸੋ ਇਸ ਲਈ ਇਹ ਚਰਚਾ ਹੈ ਕਿ ਅੱਜ ਦੇਰ ਰਾਤ ਤੱਕ ਵੀ ਪੈਰੋਲ ਮਿਲਣ ਦੀ ਸੰਭਾਵਨਾ ਅੱਜ ਇਹ ਹੋ ਸਕਦਾ। ਹੁਣ ਉਹਦੇ 2-3 ਆਧਾਰ ਨੇ ਕਿ ਕਿਉਂ ਪੈਰੋਲ ਮਿਲਣ ਦੀ ਗੱਲ ਚੱਲੀ। ਯੂਪੀ ਦੇ ਵਿੱਚ ਬਰਨਾਵਾ ਜਿਹੜਾ ਆਸ਼ਰਮ ਹੈ ਇਹਨਾਂ ਦਾ, ਹੈ ਨਾ, ਯੂਪੀ ਬਾਗਪਤ ਦੇ ਖੇਤਰ ਦੇ ਵਿੱਚ ਪੈਂਦਾ ਬਰਨਾਵਾ ਆਸ਼ਰਮ ਹੈ, ਜਿਹਦੇ ਵਿੱਚ ਪਹਿਲਾਂ ਵੀ ਪਿਛਲੀ ਪੈਰੋਲ ਵੀ ਘਟ ਚੁੱਕੇ ਨੇ। ਉੱਥੇ ਉਸ ਦੇ ਅੰਦਰ ਬਕਾਇਦਾ ਤਿਆਰੀਆਂ ਚੱਲ ਰਹੀਆਂ। ਤਿਆਰੀਆਂ ਹੁਣ ਆਪਾਂ ਕਹਾਂਗੇ ਸਥਾਪਨਾ ਦਿਵਸ ਦੀ ਤਿਆਰੀਆਂ ਤਾਂ ਹੋਣਗੀਆਂ, ਪਰ ਨਹੀਂ, ਤਿਆਰੀਆਂ ਕਰੀਆਂ ਸਥਾਪਨਾ ਦਿਵਸ ਲਈ ਨਹੀਂ, ਡੇਰਾ ਸਿਰਸਾ ਮੁਖੀ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ। ਉਹ ਡੇਰੇ ਦੇ ਅੰਦਰੋਂ ਇਹ ਜਾਣਕਾਰੀ ਨਿਕਲ ਰਹੀ ਹੈ ਕਿ ਬਿਲਕੁਲ ਜੀ ਸਾਡੇ ਬਾਬਾ ਜੀ ਨੂੰ ਕਹਿੰਦੇ ਪੈਰੋਲ ਮਿਲ ਸਕਦੀ ਹੈ। ਸੋ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਜਾਂ ਉਹਨਾਂ ਦੀ ਉਮੀਦ ਦੇ ਮੱਦੇਨਜ਼ਰ ਜਿਹੜਾ ਯੂਪੀ ਦੇ ਵਿੱਚ ਬਾਗਪਤ ਖੇਤਰ ਦੇ ਵਿੱਚ ਬਰਨਾਵਾ ਆਸ਼ਰਮ ਹੈ, ਉਹਦੇ ਵਿੱਚ ਬਕਾਇਦਾ ਤਿਆਰੀਆਂ ਚੱਲ ਰਹੀਆਂ। ਹੁਣ ਇਹ ਤਾਂ ਹੈ ਜੀ ਡੇਰੇ ਦੇ ਹਵਾਲੇ ਨਾਲ, ਪਰ ਉਸੇ ਯੂਪੀ ਦੇ ਬਾਗਪਤ ਖੇਤਰ ਦੇ ਪ੍ਰਸ਼ਾਸਨ ਨੇ ਬਕਾਇਦਾ ਲਿਖ ਕੇ ਰਿਪੋਰਟ ਭੇਜੀ ਹੈ ਕਿ ਹਾਂ ਜੀ ਸਾਨੂੰ ਕੋਈ ਮੁਸ਼ਕਲ ਨਹੀਂ ਸੁਰੱਖਿਆ ਲਈ, ਸਾਨੂੰ ਕੋਈ ਇਹਦੇ ਪਰ ਇਤਰਾਜ਼ ਨਹੀਂ ਇਹਦੀ ਪੈਰੋਲ ਤੇ। ਸੋ ਜੇਕਰ ਇੱਥੇ ਡੇਰਾ ਮੁਖੀ ਨੂੰ ਭੇਜਿਆ ਜਾਂਦਾ, ਸਿਰਸਾ ਮੁਖੀ ਨੂੰ ਭੇਜਿਆ ਜਾਂਦਾ ਇੱਥੇ, ਤਾਂ ਸਾਡੇ ਲਈ ਸੁਰੱਖਿਆ ਪ੍ਰਬੰਧ ਕਰਨਾ,
ਉਹਦੇ ਲਈ ਸਾਰਾ ਤਾਮਝਾਮ ਦੇਖਣਾ ਸਾਡੇ ਲਈ ਕੋਈ ਮੁਸ਼ਕਲ ਨਹੀਂ ਹੈ। ਸਾਡੇ ਵੱਲੋਂ ਰਿਪੋਰਟ ਕਲੀਅਰ ਹੈ। ਇਹ ਕਲੀਅਰ ਰਿਪੋਰਟ ਯੂਪੀ ਦੇ ਬਾਗਪਤ ਪ੍ਰਸ਼ਾਸਨ ਵੱਲੋਂ ਪੈਰੋਲ ਸੰਬੰਧੀ ਪ੍ਰਸ਼ਾਸਨ ਨੂੰ, ਜੇਲ੍ਹ ਪ੍ਰਸ਼ਾਸਨ ਨੂੰ, ਹਰਿਆਣੇ ਦੇ ਨੂੰ ਭੇਜ ਦਿੱਤੀ ਗਈ ਹੈ। ਰਾਮ ਰਹੀਮ, ਗੁਰਮੀਤ ਸਿੰਘ ਰਾਮ ਰਹੀਮ 2017 ਤੋਂ ਜੇਲ੍ਹ ਦੇ ਵਿੱਚ ਹੈ, ਔਰ ਇੱਕ ਨਹੀਂ ਦੋ ਤਿੰਨੇ ਮਾਮਲੇ ਜਿਹੜੀਆਂ ਆਪਣੀਆਂ ਜਿਨ੍ਹਾਂ ਨੂੰ ਸਾਧਵੀਆਂ ਪ੍ਰੇਮੀਆਂ ਕਹਿੰਦੇ ਸੀ, ਉਹਨਾਂ ਬੱਚੀਆਂ ਦੇ ਬਲਾਤਕਾਰ ਦਾ ਦੋਸ਼ ਸਾਬਤ ਹੋਣ ਤੇ ਉਸਨੂੰ 20 ਸਾਲ ਦੀ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਔਰ ਉਸ ਤੋਂ ਬਾਅਦ ਫਿਰ ਛਤਰਪਤੀ ਵਾਲਾ, ਰਣਜੀਤ ਸਿੰਘ ਕਤਲ ਵਾਲਾ, ਉਹ ਦੋਵੇਂ ਮਾਮਲੇ ਜਿਹੜੇ ਆਉਂਦੇ ਨੇ, ਉਹਦੇ ਆਧਾਰ ਦੇ ਉੱਤੇ ਫਿਰ ਉਮਰ ਕੈਦ ਹੁੰਦੀ ਹੈ। ਤੇ ਇਹ ਸਾਫ਼ ਹੈ ਕਿ ਪਹਿਲੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਹਿੰਦੇ ਦੂਜੀ ਸ਼ੁਰੂ ਹੋਣੀ ਹੈ। ਤੇ ਪਰ ਉਸ ਦੇ ਉੱਤੇ ਸਰਕਾਰ ਇਸ ਕਦਰ ਮਿਹਰਬਾਨ ਹੋਣੀ ਸ਼ੁਰੂ ਹੁੰਦੀ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ, ਪੰਜਾਬ ਤੇ ਯੂਪੀ ਦੋਵੇਂ ਥਾਵਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 7 ਫਰਵਰੀ 2022 ਨੂੰ ਉਹਨੂੰ 21 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਹੈ। ਔਰ ਇਹ 21 ਦਿਨਾਂ ਦੀ ਪੈਰੋਲ ਉਸ ਨੂੰ ਗੜਗਾਉਂ ਆਸ਼ਰਮ 'ਚ ਰਹਿਣ ਦੀ ਆਗਿਆ ਦਿੰਦੀ ਹੈ ਕਿ ਠੀਕ ਹੈ ਜੀ, ਇਹ ਜਿਹੜੀ ਫਰਲੋ ਮਿਲੀ ਹੈ ਤੈਨੂੰ 21 ਦਿਨਾਂ ਦੀ, ਇਹ ਗੜਗਾਉਂ ਆਸ਼ਰਮ 'ਚ ਰਹਿ ਕੇ ਕੱਟ। ਪਰਦਿਆਂ ਵਾਲੇ ਕਮਰੇ 'ਚ ਰਹਿੰਦਾ ਹੈ, ਕਿਸੇ ਨੂੰ ਮਿਲਦਾ ਨਹੀਂ, ਸਵੈ ਪਰਿਵਾਰ ਤੋਂ ਜਾਂ ਆਪਣੇ ਕੁਝ ਚੰਦ ਨੇੜਲਿਆਂ ਤੋਂ। ਉੱਥੇ ਜਵਾਕਾਂ ਨਾਲ ਬੈਡਮਿੰਟਨ ਖੇਡ ਲਿਆ, ਕੈਰਮ ਬੋਰਡ ਖੇਡ ਲਿਆ, ਗੇਮ ਖੇਡ ਲਈ, ਜਨਤਕ ਜਾਣ ਦੀ ਆਗਿਆ ਨਹੀਂ ਸੀ, ਕੁਛ ਨਹੀਂ ਸੀ। ਇਹ ਟੈਸਟਿੰਗ ਸੀ ਕਿ ਕਿੰਨਾ ਧਿਰਾਂ ਰਿਐਕਟ ਕਰਦੀਆਂ, ਕਿੰਨਾ ਇਹਦੇ ਪਰ ਸਵਾਲ ਉੱਠਦਾ, ਕਿੰਨਾ ਕੀ ਹੁੰਦਾ। ਉਹ ਟੈਸਟਿੰਗ 'ਚ ਪਾਸ ਹੋ ਗਏ ਜਦੋਂ, ਤੇ ਦੇਰ ਨਹੀਂ ਲਾਈ, ਫਿਰ 17 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਤੇ ਯੂਪੀ ਭੇਜਿਆ ਬਾਗਪਤ। ਫਿਰ ਕਰਾਓ ਜੀ ਬਰਨਾਵਾ ਆਸ਼ਰਮ ਦੇ ਵਿੱਚ ਸੰਗਤ ਦੇ ਰੂਬਰੂ ਹੋਵੋ, ਮਿਲੋ ਵੀ, ਪ੍ਰਚਾਰ ਵੀ ਕਰੋ, ਡਰਾਮਾ ਵੀ ਕਰੋ। ਤੇ ਉਸ ਤੋਂ ਬਾਅਦ ਫਿਰ ਰੁਕੇ ਨਹੀਂ ਕੰਮ। ਫਿਰ ਅਕਤੂਬਰ 2022 ਦੇ ਵਿੱਚ ਫਿਰ 40 ਦਿਨਾਂ ਦੀ, ਫਿਰ ਨਾਲੇ ਜਨਵਰੀ 2023 ਚੜ੍ਹਦੇ ਨਵਾਂ ਸਾਲ ਫਿਰ 40 ਦਿਨਾਂ ਦੀ। ਸੋ 21 ਦਿਨ, 30 ਦਿਨ, 40 ਦਿਨ, 40 ਦਿਨ, ਮਤਲਬ ਝਾਕਾ ਖੁੱਲ ਗਿਆ। ਫਿਰ ਕਹਿੰਦੇ ਵਧਾਈ ਜਾਓ, 21 ਤੋਂ 30 ਕਰ ਲਏ, 30 ਤੋਂ 40 ਕਰ ਲਏ, ਹੁਣ 40 ਕਰ ਲਏ, ਹੁਣ ਆ ਦੇਖਦੇ ਆ ਜੀ। ਸੋ ਇਸ ਲਈ 1 ਸਾਲ ਦੇ ਅੰਦਰ 91 ਦਿਨਾਂ ਦੀ ਮਿਲ ਗਈ ਸੀ, ਜੇਕਰ 2022 ਦੀ ਗੱਲ ਕਰਾਂ। ਜੇਕਰ ਕੁੱਲ ਗੱਲ ਕਰਾਂ ਤਾਂ ਫਰਵਰੀ ਤੋਂ ਜਨਵਰੀ ਤੱਕ ਵੀ ਇੱਕੋ ਸਾਲ ਬਣਦਾ ਪੂਰਾ। 1 ਸਾਲ ਦੇ ਦਰਮਿਆਨ 131 ਦਿਨਾਂ ਦੀ ਪੈਰੋਲ ਹੁਣ ਤੱਕ ਡੇਰਾ ਸਿਰਸਾ ਮੁਖੀ ਕੱਟ ਚੁੱਕਿਆ। 4 ਵਾਰ ਪੈਰੋਲ ਮਿਲ ਗਿਆ ਤੇ ਹੁਣ 29 ਅਪ੍ਰੈਲ ਨੂੰ ਕਹਿੰਦੇ ਸਥਾਪਨਾ ਦਿਵਸ ਹੈ, ਜਾਮਾ ਹਿੰਸਾ ਜਿੱਦਣ ਪਲਾਇਆ ਸੀ ਉਹ ਦਿਨ ਹੈ। ਤੇ ਯੂਪੀ ਦੇ ਆਸ਼ਰਮ ਦੇ ਵਿੱਚ ਪੂਰੀ ਤਿਆਰੀ ਹੈ ਸਵਾਗਤ ਦੀ। ਉੱਥੇ ਬਾਗਬਾਦ ਦੇ ਪ੍ਰਸ਼ਾਸਨ ਵੱਲੋਂ ਹਰੀ ਝੰਡੀ ਮਿਲ ਗਈ ਹੈ। ਤੇ ਹਰਿਆਣਾ ਦੀ ਸਿਨਾਰੀਓ ਜੇਲ੍ਹ ਹੈ ਰੋਹਤਕ ਦੀ, ਜਿਹੜੀ ਜਿਹਦੇ ਵਿੱਚ ਬੰਦ ਹੈ, ਉੱਥੋਂ ਤੋਂ ਮਤਲਬ ਕਿ ਹੁਣ ਬਸ ਰਿਪੋਰਟ ਚਾਣੀ ਹੈ। ਤੇ ਉਹ ਤੋਂ ਬਾਅਦ ਜੇ ਅੱਜ ਸ਼ਾਮ ਤੱਕ ਮੋਹਰ ਲੱਗ ਕੇ ਕਹਿੰਦੇ ਕਿ ਡੇਰਾ ਸਿਰਸਾ ਮੁਖੀ ਅੱਜ ਸ਼ਾਮ ਨੂੰ ਇਹ ਬਾਹਰ ਆ ਸਕਦਾ ਹੈ। ਹੁਣ ਇਹਦੇ ਉੱਤੇ ਕੋਈ ਕਿਸੇ ਘਟਨਾ ਨੂੰ ਦੇਖਦੇ ਆ, ਕਿਸੇ ਮਸਲੇ ਨੂੰ ਦੇਖਦੇ ਆ, ਕੋਈ ਰਾਜਨੀਤਿਕ ਨੂੰ ਹਵਾਲੇ ਨੂੰ ਦੇਖਦੇ ਆ, ਕੋਈ ਰੋਕ ਟੋਕ ਕੁਛ ਹੁੰਦੀ ਆ ਤਾਂ ਵੱਖਰਾ ਪਹਿਲੂ ਹੈ। ਫਿਲਹਾਲ ਅੱਜ ਜਦੋਂ ਹੁਣ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਦ ਤੱਕ ਇਹ ਰਿਪੋਰਟ ਹੈ ਕਿ ਅੱਜ ਦੇਰ ਰਾਤ ਤੱਕ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਸਿਨੈਰੀਓ ਜੇਲ੍ਹ ਚੋਂ ਨਿਕਲ ਕੇ ਉੱਥੇ ਬਰਨਾਵਾ ਆਪਣੇ ਆਸ਼ਰਮ 'ਚ ਸ਼ਾਮ ਤੱਕ ਪਹੁੰਚ ਸਕਦਾ, ਦੇਰ ਰਾਤ ਤੱਕ ਪਹੁੰਚ ਸਕਦਾ, ਤਾਂ ਕਿ ਕੱਲ ਨੂੰ ਆਪਣਾ ਜੀ ਸਥਾਪਨਾ ਦਿਵਸ ਬਣਾ ਸਕੇ। ਬਿਲਕੁਲ ਮਿਹਰਬਾਨੀਆਂ ਨੇ ਇਹੋ ਜਿਹੇ ਮਤਲਬ ਬਲਾਤਕਾਰੀਆਂ ਦੇ ਉੱਤੇ, ਇਹੋ ਜਿਹੇ ਕਾਤਲ ਦੋਸ਼ੀ ਸਾਬਤ ਹੋਣ ਦੇ ਬਾਵਜੂਦ ਇੰਨੀਆਂ ਮਿਹਰਬਾਨੀਆਂ ਕਿ ਤੁਸੀਂ ਸਾਲ ਦੇ ਵਿੱਚ ਉਹਨਾਂ ਨੂੰ 4-4 ਪੈਰੋਲ ਦੇ ਦਿਓ, 5ਵੀਂ ਬਾਰੇ ਵਿਚਾਰ ਕਰੋ। ਤੇ ਇੱਧਰ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਭੋਗ ਲੀਆਂ, ਕਾਨੂੰਨੀ ਹਦਾਇਤਾਂ ਅਨੁਸਾਰ, ਕਾਨੂੰਨੀ ਹੁਕਮਾਂ ਅਨੁਸਾਰ, ਅਦਾਲਤੀ ਹੁਕਮਾਂ ਅਨੁਸਾਰ ਤੈਅ ਸਜ਼ਾ ਪੂਰੀ ਵੀ ਕਰ ਲਈ, ਉਹਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ, ਪੈਰੋਲ ਵੀ ਨਹੀਂ ਕਿੰਨੇ ਸਾਲਾਂ ਤੱਕ ਮਿਲੀਆਂ, ਉਹ ਸਵਾਲ ਉੱਥੇ ਦੇ ਜਿਉਂਦੇ ਤਿਉਂ ਖੜੇ। ਬਿਲਕੁਲ ਜੀ, ਸਰਕਾਰ ਨੇ ਵੀ ਗੁੰਡੇ ਪਾਲੇ ਹੋਏ ਆ ਇਸ ਤਰ੍ਹਾਂ ਦੇ ਬਲਾਤਕਾਰੀ, ਜਿਹਨੂੰ ਬਾਬਾ ਵੀ ਕਹਿੰਦੇ ਆ ਤੇ ਜਿਹਨੂੰ ਵਾਰ-ਵਾਰ ਬਾਹਰ ਵੀ ਕੱਢਦੇ ਆ। ਤੇ ਅੱਗੇ ਗੱਲ ਕਰਦੇ ਆ ਬੇਅਦਬੀਆਂ ਦੀ। ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਗੁਰਦਾਸਪੁਰ ਦੇ ਵਿੱਚ ਵੀ ਬੇਅਦਬੀ ਹੋਈ ਹੈ। ਬਿਲਕੁਲ ਇਹ ਇੱਕਦਮ ਅਚਾਨਕ ਫੇਰ ਇਹ ਵਰਤਾਰਾ ਕਿਉਂ ਵਾਪਰਨਾ ਸ਼ੁਰੂ ਹੋਇਆ, ਆਪਾਂ ਉਸੇ ਦੀ ਵੀ ਚਰਚਾ ਕਰ ਰਹੇ ਸੀ ਕਿ ਇੱਕ ਪਾਸੇ ਅੰਮ੍ਰਿਤਪਾਲ ਵਾਲਾ ਐਪੀਸੋਡ ਕਹਿੰਦੇ ਜੀ ਨਿਬੜ ਗਿਆ, ਦੂਜੇ ਪਾਸੇ ਅਚਾਨਕ ਆ ਬੇਅਦਬੀਆਂ ਵਾਲਾ ਸ਼ੁਰੂ ਹੋ ਗਿਆ। ਇਹਦੇ ਪਿੱਛੇ ਕੀ ਹੈ? ਕਿਹੜੀ ਤਾਕਤ, ਕਿਹੜੀ ਸ਼ਕਤੀ, ਕਿਹੜੀ ਮਨਸ਼ਾ, ਕਿਹੜੀ ਹਰਕਤ, ਕੌਣ ਕੰਮ ਕਰ ਰਿਹਾ ਇਹਦੇ ਪਿੱਛੇ? ਕਿਉਂ ਏਦਾਂ ਵਾਪਰਦਾ? ਹੁਣ ਇਹ ਅਚਨਚੇਤ ਹੁੰਦਾ ਹੈ, ਆਪ ਮਾਰੇ ਹੁੰਦਾ ਹੈ। ਹੁਣ ਉਹ ਜਿਹੜਾ ਮਤਲਬ ਕਿ ਇੱਥੇ ਮਰਿੰਡਾ ਦੀ ਕੋਤਵਾਲੀ, ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਵਾਪਰਿਆ, ਹੁਣ ਉੱਥੇ ਪੱਤਰਕਾਰ ਉਹਨਾਂ ਦੇ ਘਰਾਂ ਤੱਕ ਪਹੁੰਚ ਕੇ ਉਸ ਮੁੰਡੇ ਦੇ ਆਲੇ ਦੁਆਲੇ, ਉਹ ਸਾਰੇ ਕਹਿੰਦੇ ਹਾਂ ਜੀ ਹੋਇਆ ਤਾਂ ਬਹੁਤ ਮਾੜਾ ਹੈ, ਪਰ ਇਹਦੀ ਦਵਾਈ ਦੂਈ ਚੱਲਦੀ ਹੈ ਜੀ। ਮਤਲਬ ਮੈਨੂੰ ਨਹੀਂ ਸਮਝ ਆਈ ਹੁਣ ਤੱਕ ਕਿ ਅਜਿਹੇ ਮਾਨਸਿਕ ਰੋਗੀਆਂ ਨੂੰ ਗੁਰੂ ਘਰ, ਧਾਰਮਿਕ ਸਥਾਨ ਹੀ ਕਿਉਂ ਦਿਖਦੇ ਨੇ। ਜੇਕਰ ਮਾਨਸਿਕ ਰੋਗੀ ਵੀ ਹੈਗੇ ਨੇ ਤਾਂ ਵੀ ਉਹੀ ਥਾਂ ਕਿ ਕਿਸੇ ਹੋਰ ਦੇ ਗੱਲ ਕਿਉਂ ਨਹੀਂ ਪੈਂਦੇ, ਕਿਸੇ ਦੁਕਾਨ ਵਾਲੇ ਦੇ, ਕਿਸੇ ਬਾਜ਼ਾਰ ਵਾਲੇ ਦੇ, ਕਿਸੇ ਆਪਣੀ ਘਰ ਦੀ FD ਦੇ, ਕਿਤੇ ਆਪਣੀ ਘਰ ਦੀ ਰਜਿਸਟਰੀ ਦੇ, ਕਦੇ ਆਪਣੀ ਜ਼ਮੀਨ ਦੇ ਕਾਗਜ਼ ਦੀ ਕਿਉਂ ਨਹੀਂ ਫਾੜਦੇ?
ਸੋ ਇਸ ਲਈ ਇਹ ਮਤਲਬ ਸਮਝ ਨਹੀਂ ਆਇਆ ਇਹਦੇ ਵਿੱਚ ਕਿਹੜੀ ਮਨਸ਼ਾ। ਉਹ ਇਹ ਲਗਾਤਾਰ ਵਰਤਾਰਾ ਆਪਾਂ ਗੱਲ ਕਰਕੇ ਹਟੇ ਹਾਂ ਕਿ ਪਹਿਲਾਂ ਮਰਿੰਡਾ ਕੋਤਵਾਲੀ ਸਾਹਿਬ ਦੇ ਗੁਰਦੁਆਰਾ ਘਟਨਾ, ਪਰ ਉਹ ਤੋਂ ਹੀ ਚੰਦ ਮਿੰਟ ਪਹਿਲਾਂ ਇੱਕ ਦੋ ਮਸੀਹ ਜਿਹੜੇ ਉਹ ਕਹਿੰਦੇ ਜੀ ਕਿ ਹੈ ਨਾ ਵਿੱਕੀ ਮਸੀਹ, ਉਹਨੇ ਆਪਣਾ ਗਲਾ ਵੱਢਣ ਦੀ ਕੋਸ਼ਿਸ਼ ਕੀਤੀ, ਉਹ ਉੱਥੇ ਗੁਟਕਾ ਸਾਹਿਬ ਦੇ ਅੰਗ ਉਹ ਆਪਣੀ ਗੱਡੀ ਚੋਂ ਬਖੇਰੇ ਉਹ ਫੜ ਹੋ ਗਏ। ਉਸ ਤੋਂ ਬਾਅਦ ਫਿਰ ਆ ਮਰਿੰਡੇ ਵਾਲੀ ਘਟਨਾ, ਤੇ ਮਰਿੰਡੇ ਵਾਲੀ ਘਟਨਾ ਤੋਂ ਬਾਅਦ ਹੁਣ ਆ ਲਓ ਜੀ ਕਲਾਨੌਰ ਦੇ ਵਿੱਚ, ਗੁਰਦਾਸਪੁਰ ਦੇ ਜ਼ਿਲ੍ਹੇ ਦੇ ਕਲਾਨੌਰ ਖੇਤਰ ਦੇ ਵਿੱਚ ਪਿੰਡ ਹੈ ਜੀ ਸ਼ਹਿਰ ਕਲਾਂ, ਉਹਦੇ ਵਿੱਚ ਉੱਥੇ ਇੱਕ ਵਿਅਕਤੀ ਨੇ ਦੇਖਿਆ ਕਿ ਹਾਂ ਉਹਨੇ ਆਪਣੇ ਘਰੋਂ ਮਤਲਬ ਕਹਿੰਦੇ ਜੀ ਪਿੰਡ ਦਾ ਹੀ ਵਿਅਕਤੀ ਹੈ, ਤੇ ਉਹਨੇ ਗੁਟਕਾ ਸਾਹਿਬ ਤੇ ਕੁਝ ਧਾਰਮਿਕ ਤਸਵੀਰਾਂ ਗੁਰੂ ਸਾਹਿਬਾਨ ਦੀਆਂ ਚੱਕੀਆਂ ਤੇ ਜਾ ਕੇ ਪਿੰਡ ਦੇ ਛੱਪੜ ਸਿੱਟਤੀਆਂ। ਇਹ ਸਾਰਾ ਵਰਤਾਰਾ ਉੱਥੇ ਪਿੰਡ 'ਚ ਰਹਿੰਦੇ ਇੱਕ ਗੁਰਪ੍ਰੀਤ ਸਿੰਘ ਨੇ ਦੇਖ ਲਿਆ ਕਿ ਸਾਡੇ ਪਿੰਡ ਦਾ ਇੱਕ ਬੰਦਾ ਹੈ ਸੁੱਚਾ ਸਿੰਘ, ਉਹਨੇ ਆਪਣੇ ਘਰ 'ਚੋਂ ਰੱਖਿਆ ਗੁਟਕਾ ਸਾਹਿਬ ਚੱਕਿਆ, ਉਹਨੇ ਆਪਣੇ ਘਰ 'ਚ ਰੱਖੀਆਂ ਹੀ ਤਸਵੀਰਾਂ ਚੱਕੀਆਂ ਗੁਰੂ ਸਾਹਿਬ ਦੀਆਂ, ਉਹਨਾਂ ਨੂੰ ਚੱਕਿਆ ਤੇ ਜਾ ਕੇ ਪਿੰਡ ਦੇ ਛੱਪੜ ਸਿੱਟਤਾ। ਤੇ ਜਦੋਂ ਸੁੱਚਾ ਸਿੰਘ ਨੇ ਸਾਰਾ ਕੁਝ ਕੀਤਾ ਤਾਂ ਉਹ ਪਿੰਡ ਦੇ ਗੁਰਪ੍ਰੀਤ ਸਿੰਘ ਨੇ ਦੇਖ ਲਿਆ ਤੇ ਉਹਨੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ, ਪੁਲਿਸ ਨੂੰ ਸੂਚਨਾ ਦਿੱਤੀ, ਗੁਟਕਾ ਸਾਹਿਬ ਛੱਪੜ 'ਚੋਂ ਬਰਾਮਦ ਹੋ ਗਿਆ, ਤਸਵੀਰਾਂ ਕੱਢ ਲਈਆਂ ਗਈਆਂ ਤੇ ਉਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ। ਮਤਲਬ ਇਹ ਵਰਤਾਰੇ ਲਗਾਤਾਰ ਪੰਜਾਬ 'ਚ ਫਿਰ ਵਾਪਰਨੇ ਸ਼ੁਰੂ ਹੋਏ ਨੇ, ਗੌਰ ਕਰਨ ਵਾਲੀ ਗੱਲ ਹੈ। ਸੋ ਇੱਧਰ ਮਰਿੰਡੇ ਵਾਲਾ ਜਿਹੜਾ ਬੰਦਾ ਫੜਾ ਹੋਇਆ ਸੀਗਾ ਹੈ ਨਾ, ਉਸ ਨੂੰ ਜਦੋਂ ਜਸਵੀਰ ਸਿੰਘ ਜੱਸੀ ਜਦੋਂ ਉਹਨੂੰ ਕੱਲ ਸੀਏ ਸਟਾਫ ਕਹਿੰਦੇ ਅਦਾਲਤ 'ਚ ਪੇਸ਼ ਕਰਨ ਲਈ, ਤਾਂ ਇੱਕ ਵਕੀਲ ਵੱਲੋਂ ਉਹਦੇ ਤੋਂ ਗੋਲੀ ਚਲਾਉਣ ਦੀ ਕੋਸ਼ਿਸ਼। ਹੁਣ ਉਹ ਮਰਿੰਡਾ ਨਾਲ ਸੰਬੰਧਿਤ ਵਕੀਲ ਹੈ, ਉਸ ਦੀ ਰਿਵਾਲਵਰ ਵੀ ਪਿਸਟਲ ਵੀ ਬਰਾਮਦ ਕਰ ਲਿਆ, ਵਕੀਲ ਨੂੰ ਵੀ ਹਿਰਾਸਤ ਲੈ ਲਿਆ, ਉਹਨੂੰ ਵੀ ਥਾਣੇ ਲਿਆ ਕੇ ਪਰਚਾ ਆਰਮਜ਼ ਐਕਟ ਤਹਿਤ ਪਰਚਾ ਵੀ ਕਰ ਲਿਆ। ਸੋ ਇਹ ਸਾਰਾ ਕੁਝ ਹੋਇਆ, ਪਰ ਇਹਦੇ ਪਿੱਛੇ ਮਤਲਬ ਕਿ ਕਿੰਨੀ ਇਹ ਪੀੜ, ਇਹ ਰੋਸਾ, ਇਹ ਗੁੱਸਾ ਕਿ ਉਹ ਵਕੀਲ ਜਿਹੜੇ ਕਾਨੂੰਨੀ ਪਹਿਲੂਆਂ ਤੋਂ ਲੜਾਈ ਲੜਦੇ ਨੇ ਹੈ ਨਾ, ਉਹਨਾਂ ਚੋਂ ਵੀ ਇੱਕ ਮਤਲਬ ਕਿ ਇਸ ਮਤਲਬ ਸਥਿਤੀ 'ਚ ਆ ਗਿਆ ਕਿ ਉਸਨੂੰ ਲੱਗਿਆ ਕਿ ਸ਼ਾਇਦ ਐਂ ਕੀ ਇਨਸਾਫ ਦੀ ਆਸ ਟੁੱਟਦੀ ਜਾ ਰਹੀ ਹੈ। ਉਹਦੇ ਵਿੱਚੋਂ ਇਹ ਰੋਸਾ ਜਾਗਿਆ ਕਿ ਲੰਮੇ ਸਮੇਂ ਤੋਂ ਚਾਹੇ ਬਹਿਬਲ ਕਲਾਂ, ਬਰਗਾੜੀ, ਚਾਹੇ ਉਸ ਤੋਂ ਬਾਅਦ ਕਿੰਨੇ ਹੀ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਲਗਾਤਾਰ ਕਿੰਨੀਆਂ ਹੀ ਘਟਨਾ ਵਾਪਰੀਆਂ, ਇੱਥੋਂ ਕਿ ਕੁਰਾਨ ਤੇ ਗੀਤਾ ਦੀ ਵੀ ਇੱਕ ਦੋ ਥਾਵਾਂ ਤੇ ਹੋਰ ਧਾਰਮਿਕ ਸਾਡੇ ਮਤਲਬ ਗ੍ਰੰਥਾਂ ਦੀ ਬੇਅਦਬੀ ਦੀਆਂ, ਤੇ ਹੁਣ ਲਗਾਤਾਰ ਇੱਕ ਗੁਟਕਾ ਸਾਹਿਬ, ਫਿਰ ਗੁਰੂ ਗ੍ਰੰਥ ਸਾਹਿਬ, ਫਿਰ ਗੁਟਕਾ ਸਾਹਿਬ। ਸੋ ਇਸ ਜਿਹੜਾ ਲਗਾਤਾਰ ਵਾਪਰੇ ਉਹਦੇ ਵਿੱਚੋਂ ਰੋਸ ਚੋਂ ਇਹ ਘਟਨਾ ਜਨਮੀ ਜਾਂ ਕੁਛ ਹੋਰ ਪਹਿਲੂ ਹੈ। ਪੁਲਿਸ ਕਹਿੰਦੀ ਸੀ ਜਾਂਚ ਕਰਾਂਗੇ ਜੀ, ਉਹ ਵਕੀਲ ਸਾਡੀ ਹਿਰਾਸਤ 'ਚ ਹੈ, ਪਰ ਇਹ ਘਟਨਾਵਾਂ ਨਹੀਂ ਰੁਕ ਰਹੀਆਂ। ਇਹਦੇ ਲਈ ਸਰਕਾਰਾਂ, ਪ੍ਰਸ਼ਾਸਨ ਕੀ ਆਪਣੀ ਜ਼ਿੰਮੇਵਾਰੀ ਤੈਅ ਕਰਨਗੀਆਂ। ਜੇਕਰ ਹੁਣ ਗੁਰੂ ਸਾਹਿਬ ਦੇ ਉੱਤੇ ਵੀ ਪਹਿਰੇ ਰੱਖਣੇ ਆ ਹੈ ਨਾ, ਜੇਕਰ ਅਸੀਂ ਇਸ ਕਦਰ ਮਤਲਬ ਕਿ ਕੁੰਡੇ ਲਾ ਕੇ ਰੱਖਣਾ, ਉਹਨੂੰ ਦੂਰ ਰੱਖਣਾ, ਸੋ ਇਹ ਵੱਡਾ ਮਤਲਬ ਚਿੰਤਾ ਵਾਲੀ ਗੱਲ ਖੜੀ ਹੁੰਦੀ ਆ ਰਹੀ ਆ। ਇੱਕ ਪਾਸੇ ਅਸੀਂ ਉਸ ਨੂੰ ਮੱਥੇ ਟੇਕਦੇ ਹਾਂ, ਤੋਂ ਸਿੱਖਿਆ ਲੈ ਕੇ ਉਹਦੇ ਰਾਹ ਤੇ ਚੱਲਣ ਦੇ ਅਸੀਂ ਮਨਫੀ ਹੁੰਦੇ ਜਾ ਰਹੇ ਹਾਂ, ਦੂਸਰੇ ਪਾਸੇ ਅਸੀਂ ਮਤਲਬ ਕਿ ਇਸ ਕਦਰ ਵਿਚਾਰ ਮਨ ਚ ਆ ਰਹੇ ਨੇ ਕਿ ਕੀ ਉਹਨਾਂ ਨੂੰ ਅਸੀਂ ਉਹ ਕੈਦ ਕਰਨ ਵੱਲ ਤਾਂ ਨਹੀਂ ਤੁਰ ਪਾਂਗੇ ਸੁਰੱਖਿਆ ਦੇ ਨਾਲ ਉੱਤੇ, ਇਹ ਫਿਕਰਮੰਦੀ ਹੈ। ਪਰ ਤੀਸਰੇ ਪਾਸੇ ਵਰਤਾਰਾ ਜਿਹੜੇ ਨਹੀਂ ਰੁਕ ਰਿਹਾ, ਤੇ ਉਹਦੇ ਪਿੱਛੇ ਆਮ ਧਾਰਨਾ, ਮਾਨਸਿਕ ਮਾਨਤਾ ਇਹ ਬਣਦੀ ਜਾ ਰਹੀ ਹੈ ਕਿ ਜੇਕਰ ਸਖਤ ਸਜ਼ਾਵਾਂ ਮਿਲੀਆਂ ਹੁੰਦੀਆਂ ਦੋਸ਼ੀਆਂ ਨੂੰ, ਜੇਕਰ ਸਖਤ ਤੌਰ ਦੇ ਉੱਤੇ ਕਟਹਿਰੇ 'ਚ ਖੜੇ ਕਰਨ ਤੋਂ ਬਾਅਦ ਸਲਾਖਾਂ ਪਿੱਛੇ ਲਿਆਂਦੇ ਹੁੰਦੇ ਦੋਸ਼ੀ, ਨਾਮਜ਼ਦ ਕੀਤੇ ਹੁੰਦੇ ਹੁਣ ਤੱਕ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ, ਤਦ ਸ਼ਾਇਦ ਇਹ ਕਾਰੇ ਨਾ ਵਾਪਰਦੇ, ਇਹ ਘਟਨਾਵਾਂ ਨਾ ਵਾਪਰਦੀਆਂ। ਇਸ ਲਈ ਸਰਕਾਰਾਂ ਨੂੰ, ਸਿਸਟਮ ਨੂੰ, ਪ੍ਰਸ਼ਾਸਨ ਨੂੰ, ਪ੍ਰਬੰਧਕ ਦੀਆਂ ਕਮੇਟੀਆਂ ਨੂੰ, ਜਾਂ ਕਿਸੇ ਵੀ ਧਾਰਮਿਕ ਸਥਾਨ ਨਾਲ ਸੰਬੰਧਿਤ ਨੇ, ਉਹਨਾਂ ਨੂੰ ਮੁੜ ਵਿਚਾਰਨ ਦੀ ਲੋੜ ਹੈ। ਔਰ ਹਰ ਵਿਅਕਤੀ ਨੂੰ, ਜੇਕਰ ਕਿਸੇ ਕੋਈ ਮਾਨਸਿਕ ਰੋਗੀ ਹੈ, ਸਰੀਰਕ ਰੋਗੀ ਹੈ, ਕੋਈ ਦਿਮਾਗੀ ਰੋਗੀ ਹੈ, ਕੋਈ ਰਾਜਨੀਤਿਕ ਰੋਗੀ ਹੈ, ਜੇਕਰ ਅਜਿਹੇ ਰੋਗੀਆਂ ਨੇ ਤਾਂ ਉਹਦੇ ਉੱਤੇ ਭਾਈ ਉਹਨਾਂ ਦਾ ਪਰਿਵਾਰ, ਟੱਬਰ ਨਜ਼ਰ ਰੱਖਣ। ਇਹ ਘਟਨਾਵਾਂ ਸਮਾਜ ਲਈ, ਸਾਡੇ ਸਾਰਿਆਂ ਲਈ, ਇਨਸਾਨੀਅਤ ਲਈ ਬਹੁਤ ਮਹੱਤਵਪੂਰਨ ਹੈ। ਬਿਲਕੁਲ ਜੀ, ਸਜ਼ਾ ਬਹੁਤ ਘੱਟ ਹੈ, ਅੱਜ ਤੱਕ ਕਿਸੇ ਨੂੰ ਕਰੜੀ ਸਜ਼ਾ ਨਹੀਂ ਮਿਲੀ, ਇਸ ਕਰਕੇ ਬਿਲਕੁਲ ਬਾਰ-ਬਾਰ ਉਹੀ ਕੁਝ ਹੋ ਰਿਹਾ। ਤੇ ਅੱਗੇ ਸੁਖਪਾਲ ਖਹਿਰਾ ਦੀ ਜੇ ਗੱਲ ਕਰੀਏ, ਉਸ ਦੇ ਪਰਚੇ ਦਾ ਕਾਰਨ ਕੀ ਹੋ ਸਕਦਾ ਹੈ? ਬਿਲਕੁਲ ਜੀ, ਸੁਖਪਾਲ ਖਹਿਰਾ ਤੇ ਵੈਸੇ ਪਰਚਾ ਤਾਂ ਜਿਹੜਾ ਕੀਤਾ ਗਿਆ ਉਹ ਐਸਡੀਐਮ ਦੀ ਸ਼ਿਕਾਇਤ ਤੇ ਹੋਇਆ, ਤੇ ਐਸਡੀਐਮ ਦੀ ਸ਼ਿਕਾਇਤ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਉਹ ਕਹਿੰਦੇ ਜੀ ਕਿ ਇੱਕ ਵਾਰ ਮਤਲਬ ਕਿ ਕੋਈ ਨੀਂਹ ਪੱਥਰ ਰੱਖਣਾ ਸੀ ਉੱਥੇ, ਮਤਲਬ ਕਿ ਮੇਰੇ ਨਾਲ ਬਦਸਲੂਕੀ ਕੀਤੀ। ਫਿਰ ਕਹਿੰਦੇ ਜੀ ਇਹ ਮਤਲਬ ਕਿ ਜਿਹੜਾ ਕਣਕ ਦੀ ਖਰੀਦ ਦਾ ਮਾਮਲਾ ਸੀ, ਮੰਡੀਆਂ 'ਚ ਸਥਿਤੀ ਦਾ ਮਾਮਲਾ ਸੀ, ਉਹਨੂੰ ਲੈ ਕੇ ਧਰਨਾ ਮਾਰਿਆ, ਤੇ ਉਹ ਧਰਨੇ ਦੇ ਦੌਰਾਨ ਮੈਨੂੰ ਫੇਸਬੁੱਕ ਤੇ ਲਾਈਵ ਕਰਤਾ ਜੀ, ਇਹ ਮੇਰੇ ਠੇਸ ਪਹੁੰਚਾਈ ਹੈ ਜੀ ਮੈਨੂੰ, ਮਤਲਬ ਐ ਬਿਨਾਂ ਪੁੱਛੇ ਮੇਰੀ ਮਨਜ਼ੂਰੀ ਤੋਂ ਕਿਵੇਂ ਲਾਈਵ ਕਰਤਾ, ਤੇ ਉਸ ਧਰਨੇ 'ਚ ਵੀ ਮੈਨੂੰ ਧਮਕੀਆਂ ਦਿੱਤੀਆਂ, ਧਮਕਾਇਆ। ਇਸ ਲਈ ਮੈਂ ਕਹਿੰਦੇ ਜੀ ਈਮੇਲ ਭੇਜਤੀ ਜੀ ਮੁੱਖ ਮੰਤਰੀ ਸਾਹਿਬ ਨੂੰ, ਤੇ ਮੁੱਖ ਮੰਤਰੀ ਸਾਹਿਬ ਨੇ ਈਮੇਲ ਦੇ ਆਧਾਰ ਦੇ ਉੱਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ, ਪੁਲਿਸ ਨੇ। ਤੇ ਜੀ ਹੁਣ ਭੁਲੱਥ ਦੇ ਐਮਐਲਏ ਸੁਖਪਾਲ ਖਹਿਰਾ ਦੇ ਉੱਤੇ, ਭੁਲੱਥ ਖੇਤਰ ਦੀ ਐਸਡੀਐਮ ਦੀ ਸ਼ਿਕਾਇਤ ਦੇ ਉੱਤੇ ਕੀ ਪਰਚਾ ਦਰਜ ਕਰ ਲਿਆ ਗਿਆ। ਉਧਰ ਸੁਖਪਾਲ ਖਹਿਰਾ ਕਹਿੰਦਾ ਮੈਂ ਨਹੀਂ ਡਰਦਾ ਇਹੀਆਂ ਕਾਰਵਾਈਆਂ ਤੋਂ, ਇਹ ਝੂਠੇ ਰਾਜਨੀਤਿਕ ਤੌਰ ਤੇ ਡਰਾਉਣ ਦੀ, ਧਮਕਾਉਣ ਦੀ ਸਾਨੂੰ ਕੋਸ਼ਿਸ਼ ਹੈ ਸਰਕਾਰ ਦੀ, ਮੈਂ ਨਹੀਂ ਡਰਦਾ। ਪਰ ਕੀ ਇਹ ਮਾਮਲਾ ਸਿਰਫ ਜਿਹੜੇ ਐਸਡੀਐਮ ਦੀ ਸ਼ਿਕਾਇਤ ਹੈ
29 ਦਿਨਾਂ ਬਾਅਦ, ਘਟਨਾਕ੍ਰਮ ਦੇ 29 ਦਿਨਾਂ ਬਾਅਦ ਪੁਲਿਸ ਨੇ ਐਸਡੀਐਮ ਸੰਜੀਵ ਕੁਮਾਰ ਦੀ ਸ਼ਿਕਾਇਤ ਦੇ ਉੱਤੇ ਇਹ ਪਰਚਾ ਦਰਜ ਕੀਤਾ। ਉਹਦੇ ਵਿੱਚ ਕੀ ਇਹਦਾ ਆਧਾਰ ਜਿਹੜਾ ਉਹੀ ਹੈ ਜਿਹੜਾ ਉਹਨੇ ਈਮੇਲ 'ਚ ਦਰਜ ਕਰਾਇਆ ਜੀ, ਕਿ ਇੱਕ ਵਾਰ ਮਤਲਬ ਕਿ ਜਿਹੜਾ 10 ਅਪ੍ਰੈਲ ਨੂੰ ਕਣਕ ਦੇ ਨੁਕਸਾਨ ਨੂੰ ਲੈ ਕੇ ਜਿਹੜਾ ਰੋਸ਼ ਮੁਜ਼ਾਹਰਾ ਸੀਗਾ ਉਹਦੇ ਗਿਰਦਾਵਰੀ ਦੇ ਚੱਕਰ ਦੇ ਵਿੱਚ ਜਿਹੜਾ ਧਰਨਾ ਲਾਇਆ ਉੱਥੇ, ਉਹ ਮਾਮਲਾ ਹੈ, ਜਾਂ ਜਿਹੜਾ ਉਹ ਕਹਿੰਦੇ ਇੱਕ ਨੀਂਹ ਪੱਥਰ ਰੱਖਣ ਵਾਲਾ ਮਾਮਲਾ ਸੀਗਾ ਜੀ ਉੱਥੇ ਧਮਕਾਉਣ ਵਾਲਾ ਮਾਮਲਾ, ਉਹ ਮਾਮਲਾ, ਜਾਂ ਫਿਰ ਇੱਕ ਪੇਪਰ ਵਾਲਾ ਮਾਮਲਾ। ਪੇਪਰ ਉਹ ਬੜਾ ਰੌਲਾ ਪਿਆ ਸੀਗਾ ਕਿ +2 ਪਾਸ ਨਹੀਂ ਹੈਗਾ ਜੀ, +2 ਦੀ ਡਿਗਰੀ ਦੇਖ ਲਓ ਜੀ, MLA ਤੇ ਉਹਦੀ ਘਰ ਵਾਲੀ ਨੂੰ ਪੇਪਰ ਕਰਾ ਰਹੇ ਨੇ ਜੀ, ਆ ਦੇਖੋ ਜੀ ਇਹ ਸਰਕਾਰੀ ਮਾਸਟਰ ਲੱਗਿਆ ਆਪਣੀ ਡਿਊਟੀ ਛੱਡ ਕੇ ਇੱਥੇ। ਸਭ ਨੂੰ ਧਿਆਨ 'ਚ ਹੋਣਾ, ਸੁਖਪਾਲ ਖਹਿਰਾ ਇੱਕ ਸਕੂਲ ਦੇ ਵਿੱਚ ਇੱਕ ਸੈਂਟਰ ਬਣਿਆ, ਉੱਥੇ ਜਾ ਕੇ ਲਾਈਵ ਹੋ ਗਿਆ ਸੀਗਾ ਕਿ ਇੱਥੇ ਬੰਦਾ ਪੇਪਰ ਦੇਣ ਆਇਆ ਜੀ, ਇੱਥੋਂ ਪੇਪਰ ਫਰਾਰ ਹੋ ਗਿਆ ਜੀ, ਲੁਕ ਗਿਆ ਜੀ, ਚਲਾ ਗਿਆ ਜੀ, ਉਹ ਕਹਿੰਦਾ ਮੇਰੇ ਕੋਲ ਡਿਗਰੀ ਹੈ, ਚੈਲੰਜ ਕਰਦਾ ਜੀ ਮੈਂ। ਉਹ ਸਾਰਾ ਖੇਡ ਆਪਾਂ ਸਾਰਿਆਂ ਨੇ ਦੇਖਿਆ ਸੀ। ਕੀ ਹੁਣ ਉਹ ਉਸ ਕਾਰੇ ਚੋਂ ਇਹ ਕਾਰਾ ਅੱਗੇ ਵਧਿਆ ਕਿ ਇਹਦੇ ਇਸ ਪਰਚੇ ਦੇ ਪਿੱਛੇ ਉਹ ਪੇਪਰ, ਉਹ ਲਾਈਵਪਣਾ ਉਹ ਹੈ ਉੱਥੇ ਕਾਰਵਾਈ ਨਹੀਂ ਕਰ ਸਕੇ, ਇਸ ਬਹਾਨੇ ਹੁਣ ਐਸਡੀਐਮ ਤੋਂ, ਜਾਂ ਸੱਚਮੁੱਚ ਐਸਡੀਐਮ ਨੂੰ ਧਮਕੀ ਹੈ ਤੇ ਉਹ ਫੁਟੇਜ ਜੇਕਰ ਹੈਗੀ ਆ ਤਾਂ ਫਿਰ ਜੇ ਲਾਈਵ ਹੋਇਆ ਤਾਂ ਲਾਈਵ ਦੇ ਵਿੱਚ ਉਹਨੇ ਆਪਣੀ ਬੋਲ ਵੀ ਹੋਣਗੇ, ਸੋ ਉਹਦੇ ਵਿੱਚੋਂ ਕੱਢ ਕੇ ਸੁਣ ਲੈਣ ਕਿਹੜੀ ਧਮਕੀ ਦਿੱਤੀ ਹੈ। ਇਹਦਾ ਮਤਲਬ ਕੀ ਸਰਕਾਰ ਸੁਖਪਾਲ ਖਹਿਰਾ ਦੇ ਉੱਤੇ ਪਰਚਾ ਕਰਕੇ ਕਿਸਾਨ ਜਥੇਬੰਦੀਆਂ ਨੂੰ, ਮਜ਼ਦੂਰ ਜਥੇਬੰਦੀਆਂ ਨੂੰ, ਵਿਦਿਆਰਥੀ ਜਥੇਬੰਦੀਆਂ ਨੂੰ, ਸਮਾਜਿਕ ਧਿਰਾਂ ਨੂੰ ਇਹ ਸੰਕੇਤ ਕਰ ਰਹੀ ਹੈ ਕਿ ਹੁਣ ਐਸਡੀਐਮ ਦੇ ਦਫ਼ਤਰ ਵੀ ਕੋਈ ਮੰਗ ਪੱਤਰ ਦੇਣ, ਕੋਈ ਨਾਅਰੇਬਾਜ਼ੀ ਕਰਨ ਆ ਜਾਓ, ਕੋਈ ਧਰਨਾ ਮੁਜ਼ਾਹਰਾ ਕਰਨ ਆ ਜਾਓ, ਕੋਈ ਪ੍ਰਦਰਸ਼ਨ ਕਰਨ ਆ ਜਾਓ। ਕੀ ਇਹ ਸੰਕੇਤ ਹੈ? ਈਦ ਦੇ ਉੱਤੇ ਭਾਰਤ ਦੇ ਇੱਕ ਸੂਬੇ ਦੇ ਵਿੱਚ ਨਮਾਜ਼ ਪੜ੍ਹਨ ਲਈ ਜਦੋਂ ਮੁਸਲਿਮ ਭਾਈਚਾਰੇ ਨੂੰ ਮਸਜਿਦ ਦੇ ਅੰਦਰ ਥਾਂ ਘੱਟ ਪਈ, ਸੜਕ ਤੇ ਉਹਨਾਂ ਨੇ ਨਮਾਜ਼ ਪੜ੍ਹੀ ਤਾਂ 1500 ਬੰਦਿਆਂ ਤੇ ਪਰਚਾ ਹੋਇਆ। ਇੱਥੇ ਕਿੰਨੇ ਹੀ ਨਗਰ ਕੀਰਤਨ, ਕਿੰਨੀਆਂ ਹੀ ਸ਼ੋਭਾ ਯਾਤਰਾਵਾਂ, ਕਿੰਨੀਆਂ ਹੀ ਰੈਲੀਆਂ, ਧਰਨੇ ਮੁਜ਼ਾਹਰੇ ਸੜਕਾਂ ਤੇ ਹੀ ਹੁੰਦੇ ਨੇ, ਕਿੰਨੇ ਕੁ ਪਰਚੇ ਹੁੰਦੇ ਨੇ। ਸੋ ਇਸ ਲਈ ਅਜਿਹੀ ਮਨਸ਼ਾ ਕੀ ਕੋ ਖਾਸ ਟਾਰਗੇਟ ਹੈ। ਉਸੇ ਤਰ੍ਹਾਂ ਸਵਾਲ ਇਹ ਹੈ ਕਿ ਸੁਖਪਾਲ ਖਹਿਰਾ ਰਾਹੀਂ ਕੀ ਧਰਨੇ ਮੁਜ਼ਾਹਰੇ ਕਰਨ ਵਾਲੇ ਟਾਰਗੇਟ ਤੇ ਨੇ ਕਿ ਲੋ ਅਸਾਂ ਖਹਿਰਾ ਨਹੀਂ ਛੱਡਿਆ, ਤੁਸੀਂ ਵੀ ਭੁੱਲ ਕੇ ਨਾ ਆ ਜਾਓ। ਲੋਕਾਂ ਨੂੰ ਬੁਨਿਆਦੀ ਹੱਕ ਹੈ ਆਪਣੀ ਗੱਲ ਰੱਖਣ ਦਾ, ਆਪਣਾ ਰੁੱਸਾ ਪ੍ਰਗਟਾਉਣ ਦਾ, ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਹੋਣ, ਜਿਹੜੇ ਸੇਵਾਦਾਰ ਨੇ, ਉਹ ਮਤਲਬ ਮੁਲਾਜ਼ਮ ਨੇ ਤਾਂ ਉਹ ਸੇਵਾਦਾਰ ਨੇ, ਉਹ ਅਫਸਰ ਥੋੜਾ ਨੇ, ਪਰ ਉਹ ਅਫਸਰਾਂ ਵਾਂਗ ਵਿਚਰਦੇ ਨੇ। ਸੋ ਇਸ ਲਈ ਇਸੇ ਤਰ੍ਹਾਂ ਜਿਹੜੇ ਚੁਣੇ ਗਏ ਨੁਮਾਇੰਦੇ ਨੇ ਉਹ ਲੋਕਾਂ ਲਈ, ਲੋਕਾਂ ਦੇ ਨੁਮਾਇੰਦੇ ਨੇ, ਪਰ ਉਹ ਜੇਕਰ ਇਹ ਧਮਕੀਆਂ ਪਰ ਅੰਦਾਜ਼ ਵੀ ਲੱਗਦਾ ਇਹਦੇ ਵਿੱਚੋਂ ਇਹ ਮਨਸ਼ਾ ਵੀ ਝਲਕਦੀ ਹੈ। ਪਰ ਪਿਛਲੀਆਂ ਸਰਕਾਰਾਂ ਸਮੇਂ ਵੀ ਹੁੰਦਾ ਹੈ, ਉਹਨਾਂ ਨੇ ਵੀ ਖੂਬ, ਤੁਸੀਂ ਆਹ ਦੇਖ ਲਿਓ ਆਮ ਆਦਮੀ ਪਾਰਟੀ ਦੇ ਕਿੰਨੇ ਹੀ ਮੰਤਰੀ ਸੰਤਰੀ ਹੁਣ ਵੀ ਪੁਰਾਣੇ ਧਰਨਿਆਂ ਦੇ ਮਤਲਬ ਕੇਸ ਭੁਗਤਦੇ ਨੇ। ਅਕਾਲੀ ਕਾਂਗਰਸੀਆਂ ਆਪ ਤੇ ਕਰਦੇ ਰਹੇ, ਕਾਂਗਰਸੀ ਅਕਾਲੀਆਂ ਆਪ ਤੇ ਕਰਦੇ ਰਹੇ, ਹੁਣ ਆਪ ਵਾਲੇ ਅਕਾਲੀ ਕਾਂਗਰਸੀਆਂ ਤੇ ਕਰੀ ਜਾਂਦੇ ਨੇ। ਸੋ ਇਹ ਬਦਲਾਖੋਰੀ ਵੱਧ ਨਜ਼ਰ ਆਉਂਦੀ ਆ, ਇਹਦੇ ਵਿੱਚੋਂ ਪੰਜਾਬ ਦਾ ਭਲਾ, ਪੰਜਾਬ ਦੇ ਮਸਲੇ ਹੱਲ ਹੁੰਦੇ ਆ ਘੱਟ ਨਜ਼ਰ ਆਉਂਦੇ। ਬਿਲਕੁਲ ਜੀ, ਚੱਲੀ ਜਾਂਦਾ ਪੀੜ੍ਹੀ ਦਰ ਪੀੜ੍ਹੀ ਇਹਨਾਂ ਦਾ। ਅੱਗੇ ਚਿਰਾਪੂੰਜੀ ਵਾਲਿਆਂ ਦੀ ਜੇ ਗੱਲ ਕਰੀਏ, ਉਹ ਵੀ ਪਿਆਸੇ ਮਰਨ ਲੱਗੇ। ਚਿਰਾਪੂੰਜੀ, ਬਿਲਕੁਲ ਭੈਣ ਜੀ, ਅਸੀਂ ਜਦੋਂ ਛੋਟੇ ਹੁੰਦੇ ਸਿਲੇਬਸ 'ਚ ਪੜ੍ਹਦੇ ਸੀ, ਜਾਂ ਅੱਜ ਵੀ ਨਿਆਣੇ ਪੜ੍ਹਦੇ ਹੋਣਗੇ, ਕਿ ਦੁਨੀਆ ਭਰ 'ਚ ਸਭ ਤੋਂ ਵੱਧ ਮੀਂਹ ਕਿੱਥੇ ਪੈਂਦਾ, ਕਹਿੰਦੇ ਜੀ ਚਿਰਾਪੂੰਜੀ ਪੈਂਦਾ। 365 ਦਿਨ ਨੇ ਸਾਲ 'ਚ, ਕਹਿੰਦੇ 366 ਦਿਨ ਮੀਂਹ ਪੈਂਦਾ ਰਹਿੰਦਾ, ਨਿੱਤ ਦਿਨ ਮੀਂਹ ਪੈਂਦਾ। ਜਿਸ ਧਰਤੀ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਧ ਮੀਂਹ ਵਰਦਾ ਹੋਵੇ, ਉਹ ਥਾਂ ਵੀ ਪੀਣ ਵਾਲੇ ਪਾਣੀ ਤੋਂ ਪਿਆਸੀ ਹੋਵੇ, ਤਾਂ ਇਹਦੇ ਲਈ ਫਿਰ ਪੰਜਾਬ, ਹਰਿਆਣੇ ਵਾਲਿਓ, ਉੱਤਰੀ ਭਾਰਤ ਵਾਲਿਓ, ਤੁਸੀਂ ਵੀ ਸੋਚੋ, ਇਹ ਤੋਂ ਵੱਧ ਫਿਕਰਮੰਦੀ ਵਾਲੀ ਸਥਿਤੀ ਨਹੀਂ ਹੋ ਸਕਦੀ। ਇਹ ਤਾਜ਼ਾ ਰਿਪੋਰਟ ਹੈ, ਬਕਾਇਦਾ ਤੌਰ ਤੇ ਚਿਰਾਪੂੰਜੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਮੀਂਹ ਵਰਨ ਦਾ ਰਿਕਾਰਡ 11,430 mm ਮੀਂਹ ਦਾ ਰਿਕਾਰਡ ਚਿਰਾਪੂੰਜੀ ਦੇ ਹਿੱਸੇ ਆਉਂਦਾ। ਤੇ ਜਦੋਂ ਵੀ ਮੀਂਹ ਦੀ ਗੱਲ ਆਉਂਦੀ ਹੈ ਤਾਂ ਮਤਲਬ ਆਪਾਂ ਸਿਲੇਬਸ ਦੇ ਵੱਲ ਨੇ ਪਤਾ ਲੱਗਦਾ ਕਿ ਹਾਂ ਦੁਨੀਆ ਦਾ, ਹਾਂ ਮੀਂਹ ਕਿੱਥੇ ਪੈਂਦਾ ਜੀ, ਚਿਰਾਪੂੰਜੀ। ਤੇ ਅੱਜ ਉੱਥੇ ਹਾਲਤ ਇਹ ਹੈ, ਉੱਥੇ ਦੇ ਕਿਸੇ ਵਿਅਕਤੀ ਨੂੰ ਪੁੱਛ ਕੇ ਦੇਖੋ, ਕਹਿੰਦੀ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂਗਾ। ਸਰਕਾਰੀ ਪਾਣੀ, ਸਰਕਾਰੀ ਟੂਟੀ ਵਾਲਾ ਪਾਣੀ ਹਫ਼ਤੇ 'ਚ ਇੱਕ ਦਿਨ ਆਉਂਦਾ, ਔਰ ਉਹ ਵੀ ਕਹਿੰਦੇ ਚੱਜ ਨਾਲ ਨਹੀਂ ਆਉਂਦਾ। ਤੇ ਉੱਥੇ ਮੀਂਹ ਵਾਲੇ ਪਾਣੀ ਨੂੰ ਕਹਿੰਦੇ ਸਹੇਜ ਕੇ ਸਾਂਭਣ ਲਈ, ਕਿਉਂਕਿ ਪਹਾੜ ਇਹੋ ਜਿਹੇ ਨੇ, ਉਹ ਬਹਿ ਜਾਂਦਾ ਜੀ, ਉਹ ਸਾਂਭਿਆ ਨਹੀਂ ਜਾ ਸਕਦਾ, ਤੇ ਉਸ ਨੂੰ ਪੀਣ ਯੋਗ ਬਣਾਉਣ ਦੇ ਲਈ ਕਹਿੰਦੇ ਜੀ ਕੋਈ ਉਹ ਨਹੀਂ ਹੈਗਾ। ਤੇ ਨਤੀਜਾ ਕਹਿੰਦੇ 7-7 ਕਿਲੋਮੀਟਰ, 10-10 ਕਿਲੋਮੀਟਰ ਪਹਾੜੀ ਖੇਤਰ 'ਚ 1 ਕਿਲੋਮੀਟਰ ਕਿਹੋ ਜਿਹਾ ਹੁੰਦਾ ਅੰਦਾਜ਼ਾ ਲਾ ਲਓ, ਤੇ 7-8 ਕਿਲੋਮੀਟਰ ਦੂਰ ਤੋਂ ਜੇਕਰ ਕੋਈ ਇੱਕ ਘੜਾ, ਇੱਕ ਗਾਗਰ ਭਰ ਕੇ ਲਿਆਉਣੀ ਪੈਂਦੀ ਹੈ ਤਾਂ ਉਹ ਇੱਕ ਨਵੀਂ ਜੱਦੋਜਹਿਦ ਹੈ। ਤੇ ਇੱਧਰ ਕਹਿੰਦੇ ਜੀ ਟੈਂਕਰ ਹੋਰਲੇ ਖੇਤਰਾਂ ਤੋਂ ਪੀਣਯੋਗ ਪਾਣੀ ਵਾਲੇ ਟੈਂਕਰ ਨੇੜੇ ਤੇੜੇ ਆਉਂਦੇ ਨੇ, ਫਿਰ ਉੱਥੋਂ ਪਾਣੀ ਲੈਣ ਜਾਣਾ ਪੈਂਦਾ, ਤੇ ਬਕਾਇਦਾ ਤੌਰ ਤੇ 5 ਲੀਟਰ ਪਾਣੀ 20 ਰੁਪਈਆਂ 'ਚ ਮਿਲਦਾ।
ਸੋ ਇਸ ਲਈ ਨਹੀਂ, ਮਾਫ ਕਰਨਾ, 20 ਲੀਟਰ ਪਾਣੀ ਕਹਿੰਦੇ 50 ਰੁਪਈਆਂ ਦਾ ਮਿਲਦਾ। ਸੋ ਇੱਕ ਲਗਭਗ 20 ਲੀਟਰ ਦੀ ਇੱਕ ਬਾਲਟੀ ਆ ਉੱਥੇ, ਜਿਹੜੀ ਉਹ ਫਿਰ ਪੀਣ ਜੋਗੀ ਭਰਵਾ ਕੇ ਲਿਆਉਂਦੇ ਨੇ, ਤੇ ਉਹ ਕਹਿੰਦੇ 50 ਰੁਪਈਆਂ 'ਚ ਪੈਂਦੀ ਆ। ਸੋ ਇਸ ਲਈ ਆਹ ਸਥਿਤੀ ਦੇ ਵਿੱਚੋਂ ਚਿਰਾਪੂੰਜੀ ਵਰਗਾ ਖੇਤਰ ਵੀ ਲੰਘ ਰਿਹਾ, ਜਿੱਥੇ ਦੁਨੀਆ ਭਰ ਦਾ ਸਭ ਤੋਂ ਵੱਧ ਮੀਂਹ ਵਰਦਾ, ਤੇ ਇੱਧਰ ਅਸੀਂ ਧਰਤੀ ਹੇਠਲਾ ਪਾਣੀ ਕੱਢ ਲਿਆ। 80% ਸਾਡਾ ਪੰਜਾਬ ਧਰਤੀ ਵਾਲੇ ਹੇਠਲੇ ਪਾਣੀ ਕਰਨ ਡਾਰਕ ਜ਼ੋਨ ਚਲਾ ਗਿਆ, ਬਲੈਕ ਜ਼ੋਨ ਚਲਾ ਗਿਆ। ਸਾਡਾ ਧਰਤੀ ਵਾਲਾ ਪਾਣੀ ਮੁੱਕਦਾ ਜਾ ਰਿਹਾ, ਜਿਹੜਾ ਬਚਿਆ ਉਹ 'ਚ ਅਸੀਂ ਜ਼ਹਿਰਾਂ, ਜੀਰਾ ਸ਼ਰਾਬ ਫੈਕਟਰੀ, ਬੁੱਢਾ ਦਰਿਆ, ਗੰਦਾ ਨਾਲਾ, ਅਸੀਂ ਨਹਿਰੀ ਪਾਣੀ ਵੀ ਆਪਣਾ ਗੰਦਲਾ ਕਰ ਰਹੇ ਹਾਂ, ਦਰਿਆਈ ਪਾਣੀ ਵੀ ਆਪਣਾ ਗੰਦਲਾ ਕਰ ਰਹੇ ਹਾਂ। ਧਰਤੀ ਹੇਠਲਾ ਪਾਣੀ ਅਸੀਂ ਕੱਢ ਕੱਢ ਮੁਕਾ ਵੀ ਰਹੇ ਹਾਂ, ਤੇ ਉਹਨੂੰ ਜ਼ਹਿਰੀ ਵੀ ਬਣਾਉਂਦੇ ਜਾ ਰਹੇ ਹਾਂ। ਤੇ ਨਤੀਜਾ ਫਿਰ ਆਉਣ ਵਾਲੇ ਸਮੇਂ 'ਚ ਸਾਨੂੰ ਪਾਣੀ ਕਿੱਥੋਂ ਖਰੀਦ ਕੇ ਪੀਣਾ ਪੈਣਾ, ਇਹ ਸੋਚਣਾ ਪੈਣਾ। ਤੇ ਸੋ ਹਜੇ ਇਸ ਲਈ ਕਿਹੜਾ ਕੁਛ ਇਹ ਦੁਨੀਆ ਵੱਡੀ ਸਥਿਤੀ, ਇਹ ਵੱਡੀ, ਜੀ, ਬਿਲਕੁਲ ਇਹ ਮੇਘਾਲਿਆ ਦਾ ਹਮ, ਚਿਰਾਪੂੰਜੀ ਜੇਕਰ ਪਿਆਸਾ ਜੀ, ਮਰ ਸਕਦਾ, ਜਿੱਥੇ ਸਭ ਤੋਂ ਵੱਧ ਮੀਂਹ ਵਰਦਾ, ਫਿਰ ਅਸੀਂ ਕਿਹੜੇ ਮਤਲਬ ਬਾਗ ਦੀ ਮੂਲੀਆਂ। ਸੋ ਇਸ ਲਈ ਪੰਜਾਬ ਨੂੰ, ਉੱਤਰੀ ਭਾਰਤ ਨੂੰ, ਇਸ ਵਾਸੀਆਂ ਨੂੰ ਸੋਚਣਾ ਚਾਹੀਦਾ। ਐਂ ਕਹਿ ਕੇ ਇਕੱਲੇ ਕਿਸਾਨ ਪਾਣੀ ਨੂੰ ਵੇਚਦੇ, ਉਹ ਤਾਂ ਫਿਰ ਕੁਝ ਪੈਦਾ ਕਰਦੇ ਆ। ਜਿਹੜੀਆਂ ਫੈਕਟਰੀਆਂ ਕਮਾਈ ਦੇ ਲਈ, ਜੀ, ਜਿਹੜੀਆਂ ਪੀਣ ਵਾਲੇ ਪਾਣੀ ਦੇ ਨਾਂ ਦੇ ਉੱਤੇ ਧੰਦੇ, ਇੱਥੇ ਪੰਜਾਬ ਦਾ ਪਾਣੀ ਕੱਢ ਕੇ ਪੰਜਾਬ ਨੂੰ ਮੁੱਲ ਵੇਚਣ ਵਾਲੀਆਂ ਸੌਫਟ ਡਰਿੰਕ, ਕੋਲਡ ਡਰਿੰਕ, ਜੇ ਉਹ ਅਜਿਹੀਆਂ ਜਿਹੜੀਆਂ ਫੈਕਟਰੀਆਂ ਨੇ, ਉਹ ਜਿੰਨਾ ਪਾਣੀ ਦਾ ਬਰਬਾਦੀ ਕਰਦੀਆਂ ਨੇ, ਗੱਡੀਆਂ ਧੋਣ ਦੇ ਨਾਂ ਦੇ ਉੱਤੇ ਜਿੰਨਾ ਪਾਣੀ ਦੀ ਬਰਬਾਦੀ ਹੁੰਦੀ ਆ, ਉਹਦਾ ਕਦੇ ਜ਼ਿਕਰ ਨਹੀਂ ਹੁੰਦਾ। ਸੋ ਇਸ ਲਈ ਉਹ ਸਾਰੇ ਪਹਿਲੂਆਂ ਨੂੰ, ਮੈਂ ਇੱਕ ਨਹੀਂ, ਸਾਰੇ ਪਹਿਲੂ ਬਚਣੇ ਪੈਣੇ, ਤਾਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਪੀਣ ਜੋਗਾ ਪਾਣੀ ਦੇਣ ਦੇ ਸਮਰੱਥ ਹੋਵਾਂਗੇ। ਦੋਏ ਤਰ੍ਹਾਂ ਦਾ ਸਵਾਲ ਹੈ, ਸਾਫ਼ ਪਾਣੀ ਵੀ ਤੇ ਪਾਣੀ ਬਚਾਉਣਾ ਵੀ। ਸੋ ਅਸੀਂ ਦੋਹਾਂ ਮਾਮਲਿਆਂ 'ਚ ਮਤਲਬ ਕਿ ਬਹੁਤ ਦੂਰ ਜਾਂਦੇ ਜਾ ਰਹੇ ਹਾਂ। ਸੋ ਇਸ ਲਈ ਆ ਚਿਰਾਪੂੰਜੀ ਵਾਲੀ ਖਬਰ ਇਸੇ ਲਈ ਅੱਜ ਆਪਾਂ ਚਰਚਾ ਕੀਤੀ ਆ, ਕਿ ਭਾਈ ਜਿੱਥੇ ਦੁਨੀਆ ਦਾ ਸਭ ਤੋਂ ਵੱਧ ਮੀਂਹ ਵਰਦਾ, ਉੱਥੇ ਦੇ ਲੋਕ ਵੀ 20-20 ਲੀਟਰ ਪਾਣੀ 50-50 ਰੁਪਈਆਂ ਦਾ ਅੱਜ ਦੀ ਤਰੀਕ 'ਚ ਮੁੱਲ ਖਰੀਦਦੇ ਨੇ। ਆਉਣ ਵਾਲਾ ਸਮਾਂ ਉੱਥੇ ਲਈ ਕਿਹੋ ਜਿਹਾ ਹੋਊਗਾ, ਤੇ ਸਾਡੇ ਲਈ ਫਿਰ ਕਿਹੋ ਜਿਹਾ ਹੋ ਸਕਦਾ, ਇਹ ਸੋਚ ਲੈਣਾ ਚਾਹੀਦਾ। ਬਿਲਕੁਲ ਸਾਨੂੰ ਫਿਕਰਮੰਦੀ ਕਰਨੀ ਚਾਹੀਦੀ ਹੈ, ਪਰ ਘੱਟ ਕਰਦੇ ਹਾਂ ਅਸੀਂ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਸ਼ਰਾਬ ਦੀ। ਆ ਤਾਂ ਬੜੀ ਚੰਗੀ ਖਬਰ ਹੈ, ਕਹਿੰਦੇ ਕਿ ਜਿਹੜੀ ਸ਼ਰਾਬ ਛਡਾਉਣੀ ਹੈ, ਇੱਕ ਚਿੱਪ ਲਾ ਕੇ ਛੁੱਟ ਜਾਣੀ ਹੈ। ਬਿਲਕੁਲ ਜੀ, ਇਹ ਕਹਿੰਦੇ ਕਿ ਹੁਣ ਟੈਕਨੋਲੋਜੀ ਇਸ ਸਿਖਰ ਤੱਕ ਪਹੁੰਚ ਗਈ ਕਿ ਸ਼ਰਾਬ ਛਡਾਉਣ ਲਈ ਹੁਣ ਤੁਹਾਨੂੰ ਇੱਕ ਚਿੱਪ ਫਿੱਟ ਕਰਾਉਣ ਦੀ ਲੋੜ ਆ। ਬਸ ਚਿੱਪ ਫਿੱਟ ਕਰਾਈ ਨਹੀਂ ਤੇ ਤੁਹਾਡੀ ਸ਼ਰਾਬ ਛੁੱਟੀ। ਅਸਲ 'ਚ ਕੀ ਹੈ ਜੀ, ਕਿ ਜਿਹੜੇ ਸ਼ਰਾਬ ਦੇ ਆਦੀ ਨੇ ਨਾ, ਉਹ ਲੋਕ ਰਹਿ ਨਹੀਂ ਸਕਦੇ ਹੁੰਦੇ, ਉਹਨਾਂ ਨੂੰ ਤਲਬ ਉੱਠਦੀ ਆ। ਮਤਲਬ ਸ਼ਾਮ ਨੂੰ ਕਈਆਂ ਆਦੀਆਂ ਨੂੰ ਤਾਂ ਮੈਂ ਦੇਖਦਾ 4 ਵਜੇ ਤੋਂ ਬਾਅਦ ਇਹ ਸੂਰਜ ਛਿਪਣ ਤੋਂ ਪਹਿਲਾਂ ਹੀ ਕੀੜੇ ਜੇ ਜਾਗ ਪੈਂਦੇ ਨੇ ਉਹਨਾਂ ਦੇ। ਸੋ ਕਹਿੰਦੇ ਇਹ ਚਿੱਪ ਇਹੀ ਜਿਹੀ ਕੀੜੇ ਸ਼ਾਂਤ ਕਰ ਦਿੰਦੀ ਆ। ਉਹ ਕਹਿੰਦੇ ਕਿ 2 ਬੰਦੇ ਪੀ ਰਹੇ ਸੀਗੇ, ਹੈ ਨਾ, ਤੇ ਉਹ ਇੱਕ ਬੰਦਾ ਕਹਿੰਦਾ ਕਿ ਉਦੋਂ ਉਦਾਸ ਸੀ, ਉਹਦਾ ਸਾਥੀ ਕਹਿੰਦਾ ਕਿ ਭਾਈ ਤੂੰ ਅੱਜ ਉਦਾਸ ਕਿਉਂ ਆ? ਕਹਿੰਦਾ ਯਾਰ ਮੈਨੂੰ ਨਾ ਆਪਣੇ ਨਿਆਣਿਆਂ ਦੀ ਫਿਕਰ ਹੋ ਰਹੀ ਆ, ਕਿ ਮੇਰਾ ਮੁੰਡਾ ਅੱਜ ਕੱਲ੍ਹ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਂਦਾ ਤਾਂ ਕਈ ਵਾਰ ਲਾ ਲੂ ਕੇ ਆ ਜਾਂਦਾ। ਕਹਿੰਦਾ ਮੈਨੂੰ ਫਿਕਰ ਆ ਯਾਰ, ਕਿਤੇ ਆਦੀ ਨਾ ਹੋ ਜਾਵੇ ਸ਼ਰਾਬ ਦਾ। ਉਹ ਕਹਿੰਦਾ ਛੱਡ ਯਾਰ, ਆਪਾਂ ਨੂੰ 22 ਸਾਲ ਹੋ ਗਏ, ਕਹਿੰਦਾ ਇਕੱਠਿਆਂ ਰੋਜ਼ ਪੀਂਦਿਆਂ ਨੂੰ, ਆਪਾਂ ਨੂੰ ਆਦਤ ਪਈ, ਕਹਿੰਦਾ ਇਸ ਲਈ ਘਬਰਾ ਨਾ। ਸੋ ਇਸ ਲਈ ਇਹੀ ਜੀ ਸਾਡੀ ਸਥਿਤੀ ਹੈ ਕਿ ਅਸੀਂ ਮੰਨਦੇ ਹੀ ਨਹੀਂ ਗਏ ਕਿ ਹਾਂ ਅਸੀਂ ਕਿਸੇ ਚੀਜ਼ ਦੇ ਗੁਲਾਮ ਹੋ ਗਏ ਹਾਂ। 20-22 ਸਾਲਾਂ ਤੋਂ ਲਗਾਤਾਰ ਨਿਤ ਦਿਨ ਪੀ ਰਹੇ, ਫਿਰ ਵੀ ਅਸੀਂ ਕਹਿੰਦੇ ਹਾਂ ਨਾ ਅਸੀਂ ਇਹਦੇ ਆਦੀ ਨਹੀਂ, ਅਸੀਂ ਕਦੇ ਕਦੇ ਕਰਦੇ ਹਾਂ। ਉਹ ਸਥਿਤੀ ਵਰਗੇ ਲੋਕਾਂ ਦੇ ਲਈ ਕੱਢਣ ਲਈ ਕਹਿੰਦੇ ਜੀ ਹੁਣ ਚਿੱਪ ਆ ਗਈ। ਇੱਕ ਚੀਨ ਦਾ ਲਿਓ ਨਾਮ ਦਾ ਬੰਦਾ ਹੈ, 36 ਸਾਲਾਂ ਦਾ ਬੰਦਾ ਹੈ, ਪਿਛਲੇ 15 ਸਾਲ ਤੋਂ ਸ਼ਰਾਬ ਦਾ ਆਦੀ ਸੀ। ਆਦੀ ਇਸ ਕਦਰ, ਕਹਿੰਦੇ 1 ਲੀਟਰ ਸ਼ਰਾਬ ਪੀ ਜਾਂਦਾ ਸੀ ਨਿਤ ਦਿਨ 'ਚ, ਤੇ 1 ਲੀਟਰ ਵੀ ਸਵੇਰੇ, ਕਹਿੰਦੇ ਸਵੇਰ ਵਾਲੇ ਬ੍ਰੇਕਫਾਸਟ ਨਾਸ਼ਤੇ ਤੋਂ ਸ਼ੁਰੂ ਹੋ ਜਾਂਦਾ ਸੀ। ਤੇ ਇਹੋ ਜਿਹੇ ਆਦੀ ਬੰਦੇ ਨੂੰ ਕਹਿੰਦੇ ਜੀ ਮਤਲਬ ਸ਼ਰਾਬ ਦੀ ਆਦਤ ਛਡਾਉਣ ਦੇ ਲਈ ਚਿੱਪ ਫਿੱਟ ਕੀਤੀ ਗਈ ਉਹਦੇ ਦਿਮਾਗ ਦੇ ਵਿੱਚ। 5 ਮਿੰਟ ਦਾ ਆਪਰੇਸ਼ਨ ਹੈ, ਕਹਿੰਦੇ 5 ਮਿੰਟ ਦੇ ਆਪਰੇਸ਼ਨ ਨਾਲ, ਇਹ ਚਿੱਪ ਫਿੱਟ ਹੋਣ ਨਾਲ ਉਹ ਅਜਿਹਾ ਅੰਦਰ ਮਤਲਬ ਕਿ ਤੱਤ ਛੱਡਦੀ ਆ, ਤਰੰਗਾਂ ਜਾਂ ਕੈਮੀਕਲ ਕਹਿ ਲਈਏ ਆਪਾਂ, ਉਹ ਛੱਡਦੀ ਆ ਕਿ ਉਹਦੇ ਨਾਲ ਬੰਦੇ ਨੂੰ ਉਹ ਤਲਬ ਨਹੀਂ ਉੱਠਦੀ, ਉਹ ਸ਼ਰਾਬ ਪੀਣ ਦੀ ਇੱਛਾ ਨਹੀਂ ਜਾਗਦੀ। ਸੋ ਇਸ ਲਈ ਜੀ ਇਹ ਚੀਨ ਦੇ ਹਵਾਲੇ ਨਾਲ ਸਾਊਥ ਚਾਈਨਾ ਮਾਰਨਿੰਗ ਪੋਸਟ, ਚੀਨ ਦੀ ਇੱਕ ਇਸ ਮੀਡੀਆ ਅਦਾਰੇ ਦੇ ਹਵਾਲੇ ਨਾਲ, ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਹਵਾਲੇ ਨਾਲ ਇਹ ਖਬਰ ਹੈ ਕਿ ਚੀਨ ਦੇ ਹੁਨਾਨ ਸੂਬੇ ਦੇ ਹਾਈਟੈਕ ਬ੍ਰੇਨ ਹਸਪੀਟਲ ਹੈ ਇੱਕ, ਉਸ ਹਸਪਤਾਲ ਦੇ ਵਿੱਚ ਡਾਕਟਰੀ ਟੀਮ ਦੀ ਅਗਵਾਈ ਕਰਨ ਵਾਲੇ ਹਾਊ ਬੀਬੀ, ਜਿਹੜੇ ਕਿ UN ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਦੇ ਵਾਈਸ ਪ੍ਰਧਾਨ ਨੇ, ਉਪ ਪ੍ਰਧਾਨ ਨੇ, ਜਿਹੜੇ ਉਹ ਡਾਕਟਰੀ ਟੀਮ ਦੀ ਅਗਵਾਈ ਵੀ ਕਰ ਰਹੇ ਨੇ। ਤੇ ਉਹ ਜਿਹੜਾ UN ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲਰ ਬਿਊਰੋ ਹੈ, ਉਹਦੇ ਉਪ ਪ੍ਰਧਾਨ ਨੇ। ਇਸ ਲਈ ਉਹਨਾਂ ਦੀ ਅਗਵਾਈ 'ਚ ਚਿੱਪ ਤਿਆਰ ਹੋਈ, ਉਹਨਾਂ ਦੀ ਅਗਵਾਈ 'ਚ ਇਹ ਆਪਰੇਸ਼ਨ ਉਸ ਹਸਪਤਾਲ ਦੇ ਵਿੱਚ, ਹਾਈਟੈਕ ਬ੍ਰੇਨ ਹਸਪਤਾਲ ਦੇ ਵਿੱਚ ਚੀਨ ਦੇ ਹੁਨਾਨ ਸੂਬੇ ਦੇ ਵਿੱਚ ਹੋਇਆ, ਜਿਹਦੇ ਵਿੱਚ 12 ਅਪ੍ਰੈਲ ਨੂੰ ਇਹ ਚਿੱਪ ਫਿੱਟ ਕੀਤੀ ਗਈ। ਤੇ ਕਹਿੰਦੇ ਜੀ ਚਿੱਪ ਫਿੱਟ ਕਰਨ ਲਈ ਸਿਰਫ 5 ਮਿੰਟ ਦਾ ਆਪਰੇਸ਼ਨ ਹੁੰਦਾ। 5 ਮਿੰਟ ਦੇ ਵਿੱਚ ਦਿਮਾਗ ਦੇ ਵਿੱਚ
ਫਿੱਟ ਕੀਤੀ ਜਾਂਦੀ ਆ, ਜਿਹਦੇ ਨਾਲ ਬੰਦੇ ਨੂੰ ਫਿਰ ਮੁੜ ਕੇ ਸ਼ਰਾਬ ਦੀ ਤਲਬ ਨਹੀਂ ਹੁੰਦੀ। ਤੇ ਹੁਣ ਭਾਰਤੀ ਡਾਕਟਰੀ ਟੀਮਾਂ, ਖੋਜੀ ਟੀਮਾਂ ਵੀ ਇਸ ਚਿੱਪ ਦੇ ਉੱਤੇ ਨਜ਼ਰ ਰੱਖ ਰਹੀਆਂ ਨੇ, ਕਿਉਂਕਿ ਇਹ ਵੀ ਕਮਾਈ ਦਾ ਸਾਧਨ ਹੈ। ਦੁਕਾਨਾਂ ਵੀ ਸਰਕਾਰ ਨੇ ਖਿਲਾਉਣੀਆਂ, ਸ਼ਰਾਬ ਵੇਚਣੀ ਵੀ ਸਰਕਾਰ ਨਹੀਂ ਹੈ, ਤੇ ਛਡਾਉਣ ਦੇ ਲਈ ਹੁਣ ਚਿੱਪਾਂ ਵੀ ਸਰਕਾਰ ਨੇ ਫਿੱਟ ਕਰਾਉਣੀਆਂ। ਸੋ ਇਸ ਲਈ ਇਹ ਸਾਰਾ ਧੰਦਾ ਲੈ ਦੇ ਕੇ ਕਮਾਈ ਦੇ ਧੰਦੇ ਵਜੋਂ ਵੀ ਹੈ। ਪਰ ਇੱਥੇ ਆ ਇੱਕ ਹੁਣ ਚਿੱਪ ਵਾਲਾ ਫਾਰਮੂਲਾ, ਇਹ ਫਿੱਟ ਤਾਂ ਹੀ ਹੋਣੀ ਹੈ ਜੇਕਰ ਬੰਦਾ ਆਪ ਤਿਆਰ ਹੋਊਗਾ। ਹੁਣ ਤੁਸੀਂ ਘਰਦਿਆਂ ਵੱਲੋਂ ਚੋਰੀ ਮਨਾ ਕੇ ਧਮਕਾ ਕੇ ਇੱਥੇ ਕਹਿੰਦੇ ਜੀ ਪੁੜੀ ਬਾਬੇ ਤੋਂ ਲਿਆਓ ਜੀ, ਉਹਦੀ ਰੋਟੀ 'ਚ ਪਾ ਦਿਓ ਜੀ, ਛੁੱਟ ਜਾਂਦੇ ਆ ਸ਼ਰਾਬ, ਆ ਹੋ ਜਾਂਦਾ। ਇਹੋ ਜਿਹਾ ਕੁਝ ਬਹੁਤ ਧੰਦੇ ਚੱਲਦੇ ਆ। ਉਹਨਾਂ 'ਚ ਹੁਣ ਆਹ ਇੱਕ ਨਵਾਂ ਧੰਦਾ ਨਾ ਕਿਤੇ ਖੜਾ ਹੋ ਜਾਵੇ ਕਿ ਅਸਲੀ ਚਿੱਪ ਅਜੇ ਚੀਨ ਤੋਂ ਆਵੇ ਵੀ ਨਾ, ਤੇ ਨਕਲੀ ਚਿੱਪਾਂ ਦਾ ਬਾਜ਼ਾਰ ਇੱਥੇ ਭਾਰਤ 'ਚ ਖੜਾ ਹੋ ਜਾਵੇ, ਇਹ ਵੀ ਨਹੀਂ ਪਤਾ। ਸੋ ਪਰ ਇਹ ਚਿੱਪ ਕਹਿੰਦੇ ਬਹੁਤ ਸਹਾਈ ਹੈ ਜੀ, ਖਾਸ ਕਰ ਜਿਹੜੇ ਸ਼ਰਾਬ ਦੇ ਪੱਕੇ ਆਦੀ ਹੋ ਜਾਂਦੇ ਨੇ, ਪੱਕੇ ਉਹਦੇ ਗੁਲਾਮ ਹੋ ਜਾਂਦੇ ਨੇ, ਉਹਨਾਂ ਦੇ ਛਡਾਉਣ ਦੇ ਲਈ। ਜੇ 36 ਸਾਲਾ ਉਹ ਵਿਅਕਤੀ ਜਿਹੜਾ ਪਿਛਲੇ 15 ਸਾਲਾਂ ਤੋਂ ਸ਼ਰਾਬ ਦਾ ਆਦੀ ਸੀ, ਉਹਦੇ ਲਈ ਇਹ ਇੱਕ ਟ੍ਰੀਟਮੈਂਟ ਕਰਕੇ ਦੇਖਿਆ ਗਿਆ, ਇੱਕ ਚੈਕਿੰਗ ਸਿਸਟਮ ਵਜੋਂ ਦੇਖਿਆ ਗਿਆ, ਜਿਹੜਾ ਸਫਲ ਹੋਇਆ। ਸੋ ਚੀਨ ਦੀ ਇਹ ਸ਼ਰਾਬ ਛਡਾਊ ਚਿੱਪ ਹੁਣ ਦੁਨੀਆ ਭਰ ਦੇ ਵਿੱਚ ਅੱਜ ਚਰਚਾ 'ਚ ਹੈ। ਬਿਲਕੁਲ ਜੀ, ਬਿਲਕੁਲ। ਤੁਸੀਂ ਲਿਆਓ ਸਹੀ ਮਾਰਕੀਟ ਦੇ ਵਿੱਚ, ਘਰਦਿਆਂ ਨੇ ਰਾਤੋਂ ਰਾਤ ਆਪ ਹੀ ਕਰ ਦਿਆ ਕਰਨੀ ਹੈ। ਬਹੁਤ ਬਹੁਤ ਧੰਨਵਾਦ ਦੀਪਕ ਜੀ। ਬਹੁਤ ਸ਼ੁਕਰੀਆ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਦੀਪਕ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।